ਲਓ ਜੀ, ਪੰਜਾਬੀ ਬ੍ਰੰਚ ਦੇ ਇੱਕ ਹੋਰ ਪ੍ਰੋਗਰਾਮ ਦੇ ਨਾਲ ਹਾਜ਼ਰ ਹਾਂ। ਅਤੇ ਹੁਣ ਸਰਦੀ ਬੜੀ ਪੈ ਰਹੀ ਆ ਅਤੇ ਅਸੀਂ ਪੂਰੇ ਸਾਊਥ ਪੰਜਾਬ ਦਾ ਦੌਰਾ ਕਰਕੇ ਵਾਪਸ ਆਏ ਹਾਂ। ਉੱਥੇ ਤਾਂ ਐਡੀ ਸਰਦੀ ਕੋਈ ਨਹੀਂ ਸੀ ਅਤੇ ਇਸਲਾਮਾਬਾਦ ਆ ਕੇ ਜੈਕਟਾਂ ਵੀ ਕੱਢ ਲਈਆਂ ਅਤੇ ਦੁਬਾਰਾ ਹੁਣ ਜਨਾਬ ਮੋਟੀਆਂ ਮੋਟੀਆਂ ਰਜ਼ਾਈਆਂ ਅਤੇ ਹੀਟਰ ਅਤੇ ਕਾਫੀ ਸਰਦੀ ਹੈ। ਅਤੇ ਹੁਣ ਤਾਂ ਇੱਥੇ ਇਸਲਾਮਾਬਾਦ ਹਲਕੀ ਹਲਕੀ ਜਿਹੜੀ ਸਮੋਗ ਵੀ ਲੱਗ ਰਹੀ ਮੈਨੂੰ ਤਾਂ, ਹੈ ਹਾਲਾਂਕਿ ਕਾਫੀ ਲਾਹੌਰ ਹੈ। ਨਹੀਂ ਸੀ। ਅਤੇ ਰਾਣਾ ਸਾਹਿਬ ਅੱਜ ਮੇਰੇ ਖਿਆਲ ਕੋਈ ਇਸਲਾਮਾਬਾਦ ਆਏ ਹਾਂ ਅਤੇ ਬੜੀ ਬੜੀ ਗਰਮ ਖਬਰਾਂ। ਮੇਰਾ ਤਾਂ ਖਿਆਲ ਸੀ ਚੌਧਰੀ ਸਾਹਿਬ ਤੁਸੀਂ ਸਮੋਕ ਤੇ ਕਰੋਗੇ ਪ੍ਰੋਗਰਾਮ। ਨਹੀਂ, ਸਮੋਕ ਤੇ ਤਾਂ ਬਿਲਕੁਲ ਕਰਾਂਗੇ, ਲੇਕਿਨ ਇੱਕ ਹੋਰ ਬੜੀ ਤੇ ਇਸਲਾਮਾਬਾਦ ਅੱਜ ਕੱਲ੍ਹ ਖਬਰ ਗਰਮ ਆ ਅਤੇ ਲੀਡਾਂ ਅਖਬਾਰਾਂ ਦੀ ਲੱਗੀਆਂ ਹੋਈਆਂ। ਓਕੇ। ਉਹ ਆ ਕੇ ਜਸਟਿਸ ਤਾਰਕ ਜਹਾਂਗੀਰੀ ਫਾਰਗ ਹੋ ਗਏ ਨੇ ਅਤੇ ਉਹਨਾਂ ਨੇ ਹਾਈ ਕੋਰਟ ਨੇ ਆਪਣੇ ਜੱਜ ਨੂੰ ਫਾਰਗ ਕਰ ਦਿੱਤਾ। ਇਹ ਤੇ ਚੌਧਰੀ ਸਾਹਿਬ ਇੰਨੀ ਗਰਮ ਖਬਰ ਹੈ, ਇੰਨੀ ਗਰਮ ਖਬਰ ਹੈ, ਇਹਦੇ ਨਾਲ ਤੇ ਸਰਦੀ ਮੁੱਕ ਜਾਣੀ ਚਾਹੀਦੀ ਇਸਲਾਮਾਬਾਦ ਦੀ, ਕਿ ਪਾਕਿਸਤਾਨ ਦੀ ਮੁੱਕ ਜਾਣੀ ਚਾਹੀਦੀ। ਹਾਂ ਬਿਲਕੁਲ, ਇਹ ਤੇ ਬੜਾ ਰਾਣਾ ਸਾਹਿਬ ਵੈਸੇ ਸਾਡੀ ਜਿਹੜੀ ਹੈ ਨਾ ਜੁਡੀਸ਼ਰੀ ਲਈ ਵੀ ਕੋਈ ਅੱਛਾ ਨਹੀਂ ਹੈ ਕਿ ਜੱਜ ਨੇ ਆਪਣੇ ਹੀ ਜੱਜ ਨੂੰ ਫਾਰਗ ਕਰਤਾ। ਮਤਲਬ ਕੋਈ ਫੋਰਮ ਤੇ ਤੁਹਾਨੂੰ ਪਤਾ ਨਾ ਸੁਪਰੀਮ ਜੁਡੀਸ਼ੀਅਲ ਕੌਂਸਲ ਉਹ ਕਰਦੀ, ਉਸ ਤੋਂ ਹਾਈ ਕੋਰਟ ਨੇ ਆਪਣੇ ਇਹਦੇ ਇੱਕ ਐਸਾ ਮਿਸਾਲ ਸੈੱਟ ਹੋ ਗਈ ਕਿ ਹੁਣ ਕੋਈ ਵੀ ਜਿਹੜਾ ਜੱਜ ਆ ਉਹ ਬੋਲੇਗਾ ਤੇ ਆਪਣਾ ਹੀ ਜਿਹੜਾ ਕੋਈ ਜੱਜ ਜਿਹੜਾ ਹਾਈ ਕੋਰਟ ਦਾ ਬੈਂਚ ਆ ਉਹਨੂੰ ਫਾਰਗ ਕਰ ਦੇਗਾ। ਚੌਧਰੀ ਸਾਹਿਬ ਇਹ ਪਾਕਿਸਤਾਨ ਦੀ ਜਿਹੜੀ ਅਦਲੀਆ ਨਾ ਉਹ ਅਜੀਬੋ ਗਰੀਬ ਜੀ ਅਦਲੀਏ ਹੈ, ਸ਼ੁਰੂ ਤੋਂ ਲੈ ਕੇ ਹੁਣ ਤੱਕ ਰਹੀ ਹੈ, ਅਤੇ ਉਹ ਤਾਂ ਹਿਸਟਰੀ 'ਤੇ ਜਾਣਾ ਹੀ ਨਹੀਂ। ਮੈਨੂੰ ਇੱਕ ਵਾਕਿਆ ਤੇ ਨਹੀਂ ਮਿਸਾਲ ਯਾਦ ਆ ਰਹੀ ਹੈ, ਉਹ ਜੱਜਾਂ ਨਾਲ ਤੇ ਨਹੀਂ ਮਿਲਦੀ, ਲੇਕਿਨ ਬਹਰਹਾਲ ਜ਼ੇਨ 'ਚ ਆ ਗਈ ਹੈ ਅਤੇ ਮੈਂ ਆਖਿਆ ਕਿ ਗੱਲ ਫਿਰ ਕਰ ਹੀ ਲਈਏ। ਜਿਹੜੇ ਭੇੜੀ ਨਹੀਂ ਹੁੰਦੇ, ਜਦੋਂ ਸ਼ਿਕਾਰ ਨਹੀਂ ਮਿਲਦਾ ਇਹਨਾਂ ਨੂੰ, ਇਹ ਬਹਿ ਜਾਂਦੇ ਨੇ ਫਿਰ ਦਾਇਰਾ ਬਣਾ ਕੇ। ਹੁਣ ਉਹ ਕਹਿੰਦੇ ਨੇ ਸਾਰੇ ਨੇ ਬਹਿਣਾ ਅਲਰਟ। ਉਹ ਜਿਹੜਾ ਥੋੜ੍ਹਾ ਜਿਹਾ ਉਂਘਦਾ ਇਹਨੇ ਨਿੰਦਰ ਆਉਣੀ ਲੱਗਦੀ, ਸਾਰੇ ਉਹਨੂੰ ਪੈ ਜਾਂਦੇ ਨੇ, ਉਹ ਚੀਰ ਪਾੜ ਖੜ ਕੇ ਖਾ ਜਾਂਦੇ ਨੇ। ਜਿਹੜਾ ਸਭ ਤੋਂ ਕਮਜ਼ੋਰ ਹੋਵੇ, ਜਿਹਨੂੰ ਨਿੰਦਰ ਆਵੇ ਅਤੇ ਜਿਹੜਾ ਉਂਘ ਜਾਵੇ, ਅਤੇ ਉਹਨੂੰ ਸਾਰੇ ਪੈ ਜਾਂਦੇ ਨੇ। ਇਹ ਪਤਾ ਨਹੀਂ ਇਨਸਾਨੀ ਫਿਤਰਤ ਦੇ ਕੀ ਹੈ। ਬਹਰਹਾਲ ਗੱਲ ਤਾਂ ਜੁਡੀਸ਼ਰੀ ਦੀ ਕਰ ਰਹੇ ਸੋ, ਅੱਗੇ ਕਰੋ। ਰਾਣਾ ਸਾਹਿਬ ਉਹ ਇਹ ਆ ਕਿ ਹੁਣ ਬਸ ਇਹ ਕਹਿੰਦੇ ਨੇ ਕਿ ਜਿਹੜਾ ਬੰਦਾ ਬੋਲੇਗਾ ਨਾ, ਯਾਨੀ ਕਿ ਬਾਕੀ ਨੂੰ ਡਰਾ ਵੀ ਨਾਲ ਰਹੇ ਨੇ ਕਿ ਤੁਸੀਂ ਬੋਲੋ, ਤੁਹਾਨੂੰ ਇਸ ਤਰ੍ਹਾਂ ਹਾਲ ਕਰੇਗਾ। ਇਹ ਤਾਕਤਵਰ ਹਲਕੇ ਨੇ, ਇਹ ਤੁਹਾਡਾ ਫਿਰ ਜਿਹੜੀ ਫੇਟ ਆ ਨਾ, ਇਹ ਤੁਹਾਡਾ ਜਿਹੜਾ ਕਿਸਮਤ ਨਸੀਬ ਆ, ਫਿਰ ਇਹੀ ਹੋਏਗਾ ਜਿਹੜਾ ਜਸਟਿਸ ਜਹਾਂਗੀਰ ਤਾਰਕ ਜਹਾਂਗੀਰੀ ਦਾ। ਤੁਸੀਂ ਉਹ ਪਤਨ PTI ਵਾਲੇ ਕਹਿ ਰਹੇ ਨੇ ਜੀ ਕਿ ਉਹ ਉੱਥੇ ਜੀ ਕੋਈ ਕੇਸ ਦਾ ਕਰ ਰਹੇ ਸਨ ਫੈਸਲਾ, ਕੋਈ ਇਸਲਾਮਾਬਾਦ ਦੇ ਹਲਕਿਆਂ ਦਾ ਫਾਰਮ 45 ਕੰਮ ਸ਼ੁਰੂ ਹੋਇਆ ਉੱਥੇ। ਤੇ ਉਹ ਤੇ ਕਹਾਣੀ ਮੈਨੂੰ ਤੇ ਸੁਣਾਓ। ਮੈਨੂੰ ਤੇ ਕੋਈ ਅਸਲ ਇਹ ਆ ਕਿ ਇਹਨਾਂ ਦੀ ਜਸਟਿਸ ਤਾਰਕ ਜਹਾਂਗੀਰੀ ਦੇ ਬੁਰੇ ਦਿਨ ਉਦੋਂ ਸ਼ੁਰੂ ਹੋਏ ਜਦੋਂ ਇਹ ਜਿਹੜੇ ਇਸਲਾਮਾਬਾਦ ਦੇ ਤਿੰਨੇ ਹਲਕੇ ਨਾ ਉਸ ਟ੍ਰਿਬਿਊਨਲ ਦੇ ਜੱਜ ਸੀ। ਅੱਛਾ, ਇਹਦੇ 'ਚ ਅਪੀਲਾਂ ਸੀ ਫਾਰਮ 47 ਵਾਲੀਆਂ ਤੇ 45 ਵਾਲੀ। ਹਾਂ, ਉਹਦੇ ਉੱਤੇ ਇਹਨਾਂ ਨੇ ਜਿਹੜੇ ਇਸਲਾਮਾਬਾਦ ਦੇ ਨੂਨ ਲੀਗ ਦੇ ਦੋ ਨੂਨ ਲੀਗ ਦੀਆਂ ਸੀਟਾਂ ਜਿੱਤੀਆਂ ਅਤੇ ਇੱਕ ਮੇਰਾ ਖਿਆਲ ਜਿੱਤੀ ਹੈ ਦੂਸਰੀ ਪਾਰਟੀ ਨੇ, ਅਲੀਮ ਖਾਨ ਵਾਲੀ ਨੇ। ਹਾਂ, ਅਲੀਮ ਖਾਨ ਉਹਨੂੰ ਦੇ ਦਿੱਤੀ। ਹਾਂ, ਉਹ ਰਾਜਾ ਜਿਹੜਾ ਨਵਾਜ਼ ਸੀ, ਕੀ ਉਹਦਾ ਨਾਮ, ਪਹਿਲਾਂ PTI ਦਾ ਐਮਐਲਏ ਸੀ। ਉਹਨੇ ਉਹਨਾਂ ਤਿੰਨਾਂ ਨੂੰ ਕਿਹਾ ਕਿ ਤੁਸੀਂ ਵੀ ਆਪਣੇ ਨਾਲ ਫਾਰਮ ਲਿਆਓ, ਫਾਰਮ 45 ਤੁਸੀਂ ਲਿਆਓ ਤਾਂ ਕਿ ਇਹਨਾਂ ਨੂੰ ਮੈਚ ਕਰੀਏ, ਜਿਹਦੀ ਬੇਸਿਸ 'ਤੇ ਫਾਰਮ 47 ਜਿਹੜਾ ਉਹ PTI ਵਾਲੇ ਕਹਿੰਦੇ ਨੇ ਕਿ ਜਾਲੀ ਨਿਕਲਿਆ। ਅੱਛਾ, ਅਤੇ PTI ਵਾਲਿਆਂ ਨੂੰ ਇਹਨਾਂ ਨੇ ਕਿਹਾ ਤੁਸੀਂ ਵੀ ਲਿਆਓ। ਉਹ ਹੁਣ ਨੂਨ ਲੀਗ ਵਾਲਿਆਂ ਕੋਲ ਫਾਰਮ ਕੋਈ ਨਹੀਂ ਸੀ, ਉਹ ਪੂਰੇ ਹੀ ਨਹੀਂ ਸੀ। ਹੋਣੇ ਕਿੱਥੋਂ ਸਨ? ਅਤੇ ਉਹਨਾਂ ਨੇ ਤਾਰਕ ਫਜ਼ਲ ਚੌਧਰੀ ਨੂੰ ਵੀ ਬੁਲਾਇਆ, ਉਹ ਵੀ ਆਏ ਬਾਏ ਸ਼ਾਏ, ਅਤੇ ਬਾਕੀ ਜਿਹੜੇ ਇਸਲਾਮਾਬਾਦ ਦੇ MN ਨੂਨ ਲੀਗ ਦੇ ਉਹ ਵੀ ਆਏ ਬਾਏ ਸ਼ਾਏ, ਜਮਕੀਲ ਖਾਨ ਅਤੇ ਖੁਰਮ ਨਵਾਜ਼, ਰਾਜਾ ਖੁਰਮ ਨਵਾਜ਼। ਉਹ ਅਤੇ ਉਹ ਉਸ 'ਤੇ ਜਨਾਬ ਨਾ ਉਹ ਮੁਖਤਦਰ ਹਲਕੇ ਜਿਹੜੇ ਨਾ ਉਹ ਨਾਰਾਜ਼ ਹੋ ਗਏ। ਉਹਨਾਂ ਨੇ ਕਿਹਾ ਕਿ ਇਹਨਾਂ ਦਾ ਫਰਾਂਸਿਕ ਵੀ ਕਰਾਂਗਾ, ਅਤੇ ਨਹੀਂ ਹੋਇਆ ਤਾਂ 12 ਦਿਨ ਦਾ ਫਰਾਂਸਿਕ ਕਰਾ ਲਵਾਂਗੇ ਕਿ ਕਿਹੜਾ ਅਸਲੀ ਅਤੇ ਕਿਹੜਾ ਜਾਲੀ। ਉੱਥੇ ਜਨਾਬ ਕੰਮ ਹੋ ਗਿਆ ਗਰਮ। ਅਤੇ ਮੈਨੂੰ ਤਾਂ ਇਹੀ ਲੱਗਦਾ ਜਿਹੜੇ ਫਿਰ ਸਾਫੀ ਦੋਸਤ ਕਹਿੰਦੇ ਨੇ ਕਿ ਇਹਨਾਂ ਨੂੰ ਕਿਹਾ ਗਿਆ ਕਿ ਤੇਰਾ ਹੱਥ ਹੌਲਾ ਰੱਖੋ, ਨਹੀਂ ਤਾਂ ਫਿਰ ਤੁਹਾਡੇ ਨਾਲ ਅਸੀਂ ਮੁੱਕ ਲਵਾਂਗੇ। ਅਤੇ ਜਸਟਿਸ ਤਾਰਕ ਜਹਾਂਗੀਰੀ ਨੇ ਕਿਹਾ ਕਿ ਬਈ ਹੁਣ ਮੈਨੂੰ ਤੁਸੀਂ ਇਹ ਦੱਸੋ ਵੀ ਜਿਸ ਬੰਦੇ ਦੀ ਜਾਲੀ ਡਿਗਰੀ ਹੋਵੇ ਉਹ ਇੰਨਾ ਬੰਦਾ ਦਲੇਰ ਹੋ ਸਕਦਾ? ਨਹੀਂ ਹੋ ਸਕਦਾ। ਹੁੰਦਾ ਹੀ ਬੜਾ ਵੀਕ ਵਿਕਟ, ਤੇ ਉਹਨੂੰ ਕਿਹੜੀ ਜ਼ਰੂਰਤ? ਉਹ ਕਹਿੰਦਾ ਹਾਂ ਠੀਕ ਆ, ਕੇਸ ਫਾਰਗ ਕਰਦਾ। ਉਸ ਤੋਂ ਬਾਅਦ ਇਹਨਾਂ ਨੂੰ ਇਲੈਕਸ਼ਨ ਕਮਿਸ਼ਨ ਜਾਣਾ ਪਿਆ, ਇਲੈਕਸ਼ਨ ਕਮਿਸ਼ਨ ਨੇ ਸਟੇ ਦਿੱਤਾ। ਫਿਰ ਇਹਨਾਂ ਨੇ ਕਾਨੂੰਨ ਚੇਂਜ ਕੀਤਾ, ਕਾਨੂੰਨ ਜਿਹਨਾਂ ਨੇ ਇਹ ਪਾਇਆ ਕਿ ਰਿਟਾਇਰਡ ਜੱਜ ਵੀ ਟ੍ਰਿਬਿਊਨਲ ਦੇ ਹੋਣਗੇ। ਉਸ ਤੋਂ ਬਾਅਦ ਇਹਨਾਂ ਕੋਲ ਕੇਸ ਲੈ ਲਿਆ ਗਿਆ, ਅਤੇ ਉਹ ਪੰਜਾਬ 'ਚ ਵੀ ਤੁਹਾਨੂੰ ਪਤਾ ਹੋਈ ਜਿਹੜੇ ਹਾਈ ਕੋਰਟ ਦੇ ਜੱਜ ਸੀ ਉੱਥੋਂ ਇਹਨਾਂ ਨੂੰ ਮਸਾਇਲ ਆ ਰਿਹਾ ਸੀ, ਉਹ ਵੀ ਉਹਨਾਂ ਨੂੰ ਰਿਟਾਇਰਡ ਜੱਜਾਂ ਨੂੰ ਦੇ ਦਿੱਤੇ। ਉਹਨਾਂ 'ਚ ਕਈ PCO ਜੱਜ ਵੀ ਮਾਜ਼ੀ ਦੇ, ਅਤੇ ਉਹ ਹੋ ਗਿਆ। ਉਸ ਤੋਂ ਬਾਅਦ ਇਹਨਾਂ ਦੇ ਹਾਲਾਤ ਇਹਨਾਂ ਦੇ ਖਰਾਬ ਹੋਣੇ ਸ਼ੁਰੂ ਹੋ ਗਏ। ਉਹ ਇੱਕ ਜਾਲੀ ਡਿਗਰੀ ਦਾ ਕੇਸ। ਅੱਛਾ, ਮਜ਼ੇ ਦੀ ਗੱਲ ਇਹ ਆ ਕਿ ਉਹ ਯੂਨੀਵਰਸਿਟੀ ਇਹ ਨਹੀਂ ਕਹਿੰਦੀ ਕਿ ਇਹਨਾਂ ਨੇ ਇਮਤਿਹਾਨ ਨਹੀਂ ਦਿੱਤਾ, ਯੂਨੀਵਰਸਿਟੀ ਇਹ ਨਹੀਂ ਕਹਿੰਦੀ ਇਹਨਾਂ ਕੋਲ ਡਿਗਰੀ ਜਾਲੀ, ਯੂਨੀਵਰਸਿਟੀ ਕਹਿੰਦੀ ਇੱਕ ਡਿਗਰੀ ਅਸੀਂ ਕੈਂਸਲ ਕੀਤੀ ਹੈ। ਇਹ ਵੀ ਲੋਕਾਂ ਨੂੰ ਸਮਝ ਨਹੀਂ ਆਉਂਦੀ, ਯਾਨੀ ਯੂਨੀਵਰਸਿਟੀ ਨੇ ਡਿਗਰੀ ਕੈਂਸਲ ਕੀਤੀ ਹੈ। ਉਹ ਕਹਿੰਦੇ ਜੀ ਕਿ ਇਹਨਾਂ ਨੇ
3 ਸਾਲ ਦੇ ਰੈਸਟ੍ਰਿਕੇਟ ਹੋਏ ਸਨ, 3 ਸਾਲ 92 ਚ ਦੇ ਸਕਦੇ ਸਨ, ਪਹਿਲਾਂ ਦੇ ਦਿੱਤਾ, ਨਾ ਚੇਂਜ ਕਰਕੇ ਦੇ ਦਿੱਤਾ, ਇਹ ਕਰ ਦਿੱਤਾ। ਹਾਂ, ਯਾਨੀ ਇਹ ਯੂਨੀਵਰਸਿਟੀ ਨੇ ਮੰਨਿਆ ਕਿ ਡਿਗਰੀ ਇਹਨਾਂ ਦੀ ਜਾਲੀ ਨਹੀਂ, ਬਲਕਿ ਡਿਗਰੀ ਅਸੀਂ ਕੈਂਸਲ ਕੀਤੀ ਕਿਉਂਕਿ ਇਹਨਾਂ ਨੇ 3 ਸਾਲ ਤੋਂ ਪਹਿਲਾਂ ਦੁਬਾਰਾ ਇਮਤਿਹਾਨ ਦਿੱਤਾ ਤੇ ਇਹਨਾਂ ਦੀ ਐਨਰੋਲਮੈਂਟ ਕੋਈ ਨਹੀਂ। ਅੱਛਾ, ਉਹਦੇ ਫਿਰ ਤੁਹਾਨੂੰ ਪਤਾ ਹਲਕੇ ਜਦੋਂ ਤਾਕਤਵਰ ਹਲਕੇ ਵਿੱਚ ਆਉਂਦੇ, ਜਿਸ ਕਾਲਜ ਦੇ ਸਟੂਡੈਂਟਸ, ਇਸਲਾਮਿਕ ਕਾਲਜ, ਉਹਨੇ ਵੀ ਕਿਹਾ ਜੀ ਸਾਡੇ ਸਟੂਡੈਂਟ ਨਹੀਂ, ਯੂਨੀਵਰਸਿਟੀ ਕਹਿੰਦੀ ਜੀ ਸਾਡੇ ਕੋਲ ਰਿਕਾਰਡ ਕੋਈ ਨਹੀਂ। ਅੱਛਾ, ਉਹਦੇ 'ਚ ਇੱਕ ਬੜਾ ਮਜ਼ੇਦਾਰ ਇਹ ਸੀਗਾ ਕਿ ਸਿੰਧ ਹਾਈ ਕੋਰਟ 'ਚ ਵੀ ਇਹ ਜਸਟਿਸ ਤਾਰਕ ਜਹਾਂਗੀਰ ਗਏ ਸੀ। ਸਿੰਧ ਹਾਈ ਕੋਰਟ ਨੇ ਰਜਿਸਟਰਾਰ ਨੂੰ ਪੁੱਛਿਆ ਕਿ ਤੁਸੀਂ ਜਿਸ ਬੰਦੇ ਦੀ ਡਿਗਰੀ ਜਾਰੀ ਕੀਤੀ ਹੈ, ਜਿਹੜਾ ਅਗਰੀਵਡ ਪਰਸਨ ਆ, ਤੁਸੀਂ ਉਹਨੂੰ ਨੋਟਿਸ ਕੀਤਾ? ਯੂਨੀਵਰਸਿਟੀ ਨੇ ਕਿਹਾ ਨੋਟਿਸ ਨਹੀਂ ਕੀਤਾ। ਅੱਛਾ, ਤੇ ਉਹਨਾਂ ਨੇ ਕਿਹਾ ਤੁਸੀਂ ਬੰਦੇ ਨੂੰ ਨੋਟਿਸ ਕੀਤਿਆਂ ਬਗੈਰ, ਸੁਣਿਆ ਬਗੈਰ ਉਹਦੀ ਡਿਗਰੀ ਕਿੱਦਾਂ ਜਾਲੀ ਕਰਾਰ ਦੇ ਕੇ ਕੈਂਸਲ ਕਰ ਦਿੱਤੀ? ਅੱਛਾ, ਹੁਣ ਤੁਹਾਨੂੰ ਗੱਲ ਸਮਝ ਲੱਗ ਗਈ ਨਾ? ਬਿਲਕੁਲ ਆ ਗਈ, ਸਮਝ ਲੱਗ ਗਈ। ਉਸ ਤੋਂ ਪਹਿਲਾਂ ਇੱਕ ਪ੍ਰੋਫੈਸਰ ਦਾ ਇੰਟਰਵਿਊ ਵੀ ਆਇਆ ਸੀ ਜਿਹੜਾ ਕਹਿੰਦਾ ਸੀ ਕਿ ਸਿੰਡੀਕੇਟ ਦਾ ਜਿਹੜਾ ਮੈਂਬਰ ਸੀ, ਉਹਨੇ ਕਿਹਾ ਜੀ ਉਹ ਏਜੰਡੇ ਤੇ ਸੀਗਾ, ਮੈਂ ਪੁਆਇੰਟ ਉਠਾਇਆ ਕਿ ਬਈ ਏਜੰਡੇ ਤੇ ਡਿਗਰੀ ਕਿਉਂ ਆਈ 35 ਸਾਲ ਬਾਅਦ। ਤੇ ਉਹਨਾਂ ਨੇ ਕਿਹਾ ਜਿਹੜੇ ਨਾਲੇ ਉਹਨਾਂ ਨੇ ਵੀ ਕਿਹਾ ਕਿ ਜਿਹੜੇ ਅਨਫੇਅਰ ਮੀਨਸ ਦੇ ਕੇਸ ਹੁੰਦੇ, ਇਹ ਤੇ ਕਿਸੇ ਦੇ ਬੰਦੇ ਤੇ ਪਾਬੰਦੀ ਰਹਿੰਦੀ ਨਹੀਂ 3 ਸਾਲ ਦੀ, ਉਹ ਮਹੀਨੇ 2 ਮਹੀਨੇ ਬਾਅਦ ਖਤਮ ਕਰ ਦਿੰਦੇ। ਇਹਨਾਂ ਵੀ ਤਾਲਬ ਇਲਮ ਨੂੰ ਇੰਨੀ ਵੱਡੀ ਸਜ਼ਾ ਕਿੱਥੋਂ ਦੇਣੀ? ਉਹਨਾਂ ਨੇ ਕਿਹਾ ਮੈਨੂੰ ਪੁਲਿਸ ਵਾਲਿਆਂ ਨੇ 6 ਘੰਟੇ ਬਿਠਾਇਆ ਰੱਖਿਆ ਜਦੋਂ ਤੱਕ ਸਿੰਡੀਕੇਟ ਦੀ ਮੀਟਿੰਗ ਖਤਮ ਹੋਈ, ਉਸ ਤੋਂ ਬਾਅਦ ਮੈਨੂੰ ਛੱਡਿਆ ਉਹਨਾਂ ਨੇ। ਇਹ ਉਹਨਾਂ ਦਾ ਇੰਟਰਵਿਊ ਉਹਨਾਂ ਨੇ ਰਿਪੋਰਟਰਾਂ ਨੂੰ ਦਿੱਤਾ ਸੀ ਉਸ ਟਾਈਮ। ਅੱਛਾ, ਉਹ ਸਾਰੀਆਂ ਇਸ ਤੋਂ ਬਾਅਦ ਚੀਜ਼ਾਂ ਸਾਹਮਣੇ। ਤੇ ਫਿਰ ਇਹਨਾਂ ਦਾ ਆਇਆ ਜੀ ਕਿ ਇਹ ਰਿਜ਼ਾਈਨ ਕਰ ਦੇਣਗੇ, ਲੇਕਿਨ ਉਹਨਾਂ ਨੇ ਰਿਜ਼ਾਈਨ ਨਹੀਂ ਕੀਤਾ, ਡਟਿਆ ਰਿਹਾ ਬੰਦਾ। ਰਿਜ਼ਾਈਨ ਕਰ ਸਕਦੇ ਸੀ, ਉਹਨਾਂ ਦੀ ਉਹ ਮਤਲਬ ਆਪਣੀ ਵਕਾਲਤ ਬਚ ਜਾਂਦੀ। ਹੁਣ ਤਾਂ ਡਿਗਰੀ ਜਾਲੀ ਹੋ ਗਈ ਨਾ, ਤੁਹਾਨੂੰ ਪਤਾ ਵਕਾਲਤ ਵੀ ਨਹੀਂ ਕਰ ਸਕਦੇ ਜਦੋਂ ਤੱਕ ਰਿਲੀਫ ਨਹੀਂ ਮਿਲੇ। ਫਿਰ ਇਹਨਾਂ ਦੇ ਬਾਰੇ ਖਬਰਾਂ ਇਹ ਆਈਆਂ ਕਿ ਜੀ ਇਹ 31 ਦਸੰਬਰ ਇਹਨਾਂ ਦੇ 5 ਸਾਲ ਹੋ ਗਏ, 5 ਸਾਲ ਤੋਂ ਬਾਅਦ ਇਹ ਰਿਜ਼ਾਈਨ ਕਰ ਦੇਣਗੇ ਤੇ ਤਾਂ ਕਿ ਆਪਣੇ ਪੈਨਸ਼ਨ ਇਹਨਾਂ ਦਾ ਮਿਲ ਜਾਏਗਾ, ਪੈਨਸ਼ਨ ਬੈਨੀਫਿਟ। ਤੇ ਉਹ 31 ਦਸੰਬਰ ਤੋਂ ਪਹਿਲਾਂ ਹੀ ਫਾਰਗ ਹੋ ਗਏ। ਲੇਕਿਨ ਇਹ ਰਿਜ਼ਾਈਨ ਵਾਲੀਆਂ ਖਬਰਾਂ ਵੀ ਕੋਈ ਚੋਈ ਸਾਹਿਬ ਇਹਦੇ 'ਚ ਤੇ ਉਹ ਜਸਟਿਸ ਸਦੀਕੀ ਜਿਹੜਾ ਅਨਸਾਰ ਅਬਾਸੀ ਦਾ ਹਮ ਖਿਆਲ ਆਦਮੀ ਨਹੀਂ ਸੀ, ਜੱਜ ਸ਼ੌਕਤ ਸਦੀਕੀ, ਤੇ ਉਹਦਾ ਤੇ ਕੇਸ ਇਹਨਾਂ ਦਾ ਮਿਲਦਾ ਹੈ ਆਪਸ ਵਿੱਚ ਕਿ ਨਹੀਂ? ਕੋਈ ਮੁਮਾਸਲਤ ਹੈ? ਨਹੀਂ, ਉਹਨਾਂ ਦਾ ਨਹੀਂ, ਇਹਨਾਂ ਦਾ ਵੈਸੇ ਮੇਰੇ ਹਿਸਾਬ ਨਾਲ ਨਾ ਉਹ ਮਿਲਦਾ ਕਾਜ਼ੀ ਫਾਜ਼ੀ ਸਾਹਿਬ ਨਾਲ ਮਿਲਦਾ। ਉਹਨੇ ਵੀ ਤੇ ਕੋਈ ਤਕਰੀਰ ਕੀਤੀ ਬਾਹਰ ਜਾ ਕੇ? ਹਾਂ, ਉਹਨੇ ਤਕਰੀਰ ਕੀਤੀ ਸੀ, ਲੇਕਿਨ ਉਹ ਜ਼ਾਹਰਾ ਅਦਾਰਿਆਂ ਦੇ ਖਿਲਾਫ ਬੋਲਿਆ ਸੀ, ਉਹ ਚੈਲੰਜ ਤੇ ਕੀਤਾ ਸੀ, ਉਹਨੇ ਚੈਲੰਜ ਕੀਤਾ ਸੀ। ਉਸ ਤੋਂ ਪਹਿਲਾਂ ਉਹ ਕੇਸਾਂ ਚੈਲੰਜ ਕਰ ਰਿਹਾ ਸੀ, ਉਹਦੇ ਖਿਲਾਫ ਇਹਨਾਂ ਨੇ ਇੱਕ ਰੈਫਰੈਂਸ ਬਣਾਇਆ ਸੀ ਕਿ ਇਹਨੇ ਆਪਣੀ ਸੀਡੀਏ ਕੋਲੋਂ ਆਊਟ ਆਫ ਦਾ ਵੇ ਆਪਣੇ ਘਰ ਦੀ ਮੁਰੰਮਤ ਕਰਾਈ। ਬਹਾਨਾ ਕੋਈ ਵੀ ਹੋ ਸਕਦਾ। ਰਾਣਾ ਸਾਹਿਬ, ਮੈਨੂੰ ਸਮਝ ਨਹੀਂ ਆਉਂਦੀ ਕਿ ਇਸ ਪਾਕਿਸਤਾਨ ਤੁਸੀਂ ਅਦਾਰਿਆਂ ਦੇ ਨਾਲ ਚੱਲਦੇ ਰਹੋ, ਤਾਕਤਵਰ ਹਲਕੇ ਦੇ ਨਾਲ ਚੱਲ ਰਹੇ ਰਹੋ, ਤੁਹਾਡੇ ਕੋਲ ਡਿਗਰੀ ਵੀ ਜਾਲੀ ਹੋਵੇ, ਫਿਰ ਠੀਕ ਹੈ। ਤੁਸੀਂ ਸਮਗਲਿੰਗ ਕਰਦੇ ਹੋ, ਤੁਸੀਂ ਜਿਹੜਾ ਮਰਜ਼ੀ ਗਲਤ ਕੰਮ ਕਰਦੇ ਹੋ ਤੇ ਕੋਈ ਮਸਲਾ ਨਹੀਂ। ਲੇਕਿਨ ਜਦੋਂ ਹੀ ਤੁਸੀਂ ਜਿਹੜੀ ਤੁਸੀਂ ਕਹਿੰਦੇ ਉਹ ਵਿੱਚੋਂ ਇੱਕ ਬੋਲਦਾ, ਜਦੋਂ ਵਿੱਚੋਂ ਇੱਕ ਬੋਲਦਾ ਵਾ ਜਨਾਬ, ਉਹ ਜਿਹੜਾ ਸਿੱਧਾ ਕੰਮ ਕਰ ਰਿਹਾ ਹੁੰਦਾ ਉਹ ਵੀ ਉਲਟ ਹੋ ਜਾਂਦਾ। ਹਾਂਜੀ, ਬਿਲਕੁਲ ਇਹੀ ਹੈ ਕੰਮ। ਬਲਕਿ ਉਹ ਤੁਹਾਨੂੰ ਪਤਾ ਮਤੀਲਾ ਜਾਨ ਨੇ ਵੀ ਇੱਕ ਪ੍ਰੋਗਰਾਮ ਕੀਤਾ ਕਿ ਇਹਨਾਂ ਦੇ 2 ਬੇਟਿਆਂ ਦੇ ਕੋਈ ਇੰਟਰਵਿਊ ਸੀ, ਕੋਈ ਹਾਈ ਲੈਵਲ ਦੀ ਪੋਜੀਸ਼ਨਸ ਦੇ, ਉਹਨਾਂ 'ਚ ਫੇਲ ਕਰਕੇ ਇਹਨਾਂ ਨੂੰ ਪੈਗਾਮ ਪਹੁੰਚਾਇਆ ਤਾਰਕ ਜਹਾਂਗੀਰ ਨੂੰ ਕਿ ਬਈ ਇਹ ਫੇਲ ਵੀ ਉਸ ਵੈਦ ਹੋਏ। ਇਹ ਤੇ ਬਹੁਤ ਇੰਤਕਾਮ ਹੀ ਤੇ ਉਹ ਕਾਜ਼ੀ ਫਾਇਜ਼ ਸਾਹਿਬ ਦਾ ਕੀ ਤਾਲੁਕ ਹੈ? ਕਾਜ਼ੀ ਫਾਇਜ਼ ਸਾਹਿਬ ਨਾਲ ਇਹ ਮਸਲਾ ਸੀ ਕਿ ਕਾਜ਼ੀ ਫਾਇਜ਼ ਸਾਹਿਬ ਦੇ ਖਿਲਾਫ ਵੀ ਤੁਹਾਨੂੰ ਪਤਾ ਰੈਫਰੈਂਸ ਬਣਿਆ ਸੀ। ਹਾਂ, ਉਹ ਜਾਲੀ ਡਿਗਰੀ ਦਾ ਤੇ ਨਹੀਂ ਸੀ ਉਹਨਾਂ ਦਾ। ਹਾਂ, ਉਹ ਵੈਸੇ ਹਾਲਾਂਕਿ ਸੀਗਾ ਵੀ ਸੋਲਿਡ, ਲੇਕਿਨ ਉਸ ਟਾਈਮ ਜਿਸ ਤਰ੍ਹਾਂ ਉਹਨਾਂ ਦੇ ਖਿਲਾਫ ਰੈਫਰੈਂਸ ਬਣਾਇਆ ਗਿਆ ਸੀ, ਉਹ ਇੱਕ ਜ਼ਿਆਦਾ ਸਸਪੀਸ਼ੀਅਸ ਸੀ। ਤੇ ਉੱਤੇ ਇੱਕ ਪੂਰੀ ਜਿਹੜੀ ਸਾਡੇ ਹਿਊਮਨ ਰਾਈਟਸ ਐਕਟਿਵਿਸਟ ਨੇ, ਸਾਫੀ ਨੇ, ਉਹਨਾਂ ਨੇ ਇੱਕ ਪੂਰੀ ਕੰਪੇਨ ਚਲਾਈ। ਲੇਕਿਨ ਕਾਜ਼ੀ ਫਾਇਜ਼ ਈਸਾ ਨੂੰ ਬਚਾਇਆ ਕਿਨੇ? ਤੁਹਾਨੂੰ ਪਤਾ ਉਹਨਾਂ ਦੀ ਗਰਦਨ ਉਸ ਟਾਈਮ ਉਹਨਾਂ ਦੀ ਛੁਰੀ ਥੱਲੇ ਸੀਗੀ। ਹਾਂ, ਬਿਲਕੁਲ ਤਾਕਤਵਰ ਹਲਕੇ, ਲੇਕਿਨ ਉਹਨਾਂ ਨੂੰ ਬਚਾਇਆ ਕਿਨੇ? ਉਹਨਾਂ ਨੂੰ ਬਚਾਇਆ ਬ੍ਰਦਰ ਜੱਜਾਂ ਨੇ। ਹਾਂ, ਮਨਸੂਰ ਅਲੀ ਸ਼ਾਹ, ਲੇਕਿਨ ਸਿਵਲ ਸੁਸਾਇਟੀ ਵੀ ਤੇ ਖੜੀ ਸੀ ਨਾਲ, ਸਿਵਲ ਸੁਸਾਇਟੀ ਉਹ ਬਚਾਇਆ, ਲੇਕਿਨ ਅਲਟੀਮੇਟਲੀ ਉਹ ਮਨਸੂਰ ਅਲੀ ਸ਼ਾਹ ਜਿਹੜੇ ਦੂਸਰੇ ਇਸ ਤਰ੍ਹਾਂ ਦੇ ਉਹਨਾਂ ਦੇ ਨਾਲ ਦੇ ਉਸ ਟਾਈਮ ਦੇ ਸੀਨੀਅਰ ਜੱਜ ਸੀ, ਉਹਨਾਂ ਨੇ ਉਹ ਜਿਹੜਾ ਉਹਨਾਂ ਦੇ ਖਿਲਾਫ ਜਿਹੜਾ ਰੈਫਰੈਂਸ ਨੂੰ ਫਾਰਗ ਕੀਤਾ। ਲੇਕਿਨ ਜਸਟਿਸ ਤਾਰਕ ਜਹਾਂਗੀਰ ਨੂੰ ਆਪਣੇ ਉਸ ਤਰ੍ਹਾਂ ਦੇ ਬ੍ਰਦਰ ਜੱਜ ਨਹੀਂ ਮਿਲੇ। ਓਏ ਹੋਏ ਹੋਏ ਹੋਏ, ਇਹਨਾਂ ਨੂੰ ਜੱਜ ਉਹ ਮਿਲੇ ਜਿਨ੍ਹਾਂ ਨੇ, ਮੈਂ ਉਹ ਇਸ ਲਈ ਤੇ ਕਹਾਣੀ ਸੁਣਾਈ ਸੀ ਤੁਹਾਨੂੰ ਪਹਿਲੇ। ਹਾਂ, ਉਹ ਨਹੀਂ ਮਿਲੇ। ਇਹ ਜੱਜਾਂ 'ਚ ਕਿਉਂ ਇੰਨੀ ਫੁੱਟ ਪਈ ਰਹਿੰਦੀ ਹੈ? ਹੋਰ ਕਿਸੇ ਇੰਸਟੀਟਿਊਸ਼ਨ ਵਿੱਚ ਨਹੀਂ ਵੇਖੀ ਅਸੀਂ ਅੱਜ ਤੱਕ। ਬਸ ਉਹ ਸਿਆਸਤਦਾਨਾਂ 'ਚ ਵੀ ਨਹੀਂ ਹੁੰਦੀ ਇੰਨੀ, ਫਿਰ ਵੀ ਉਹ ਕਰ ਹੀ ਲੈਂਦੇ ਨੇ, ਨਾ ਕਿਸੇ ਬਿਊਰੋਕ੍ਰੇਸੀ 'ਚ ਹੁੰਦੀ, ਨਾ ਕਿਸੇ ਹੋਰ। ਇਹਦੇ ਜੱਜ ਆਪਸ ਲੜਦੇ ਰਹਿੰਦੇ ਨੇ ਆਪਸ ਵਿੱਚ। ਅਸਲ ਲੜਦੇ ਨਹੀਂ ਰਹਿੰਦੇ ਰਾਣਾ ਸਾਹਿਬ, ਅਦਾਰਾ ਇਹ ਚੂੰਕਿ ਇੱਕ ਐਸਾ ਅਦਾਰਾ ਇਹਦੇ ਜਿਨ੍ਹਾਂ ਨੇ ਗਰਦਨ ਮਰੋੜਨੀ ਹੁੰਦੀ ਸਿਆਸਤਦਾਨਾਂ ਦੀ। ਬਿਲਕੁਲ, ਉਹ ਜਦੋਂ ਜਿਹੜੇ ਤਾਕਤਵਰ ਹਲਕੇ ਉਹਨਾਂ ਦੇ ਕਹਿਣੇ ਤੇ ਸਾਰੇ ਉਹਨਾਂ ਨੇ ਇਹਨਾਂ ਦੇ ਜ਼ਰੀਏ ਆਪਣਾ ਏਜੰਡਾ ਇੰਪਲੀਮੈਂਟ ਕਰਦੇ ਪਾਕਿਸਤਾਨ 'ਚ। ਤੁਹਾਨੂੰ ਪਤਾ ਨਾ, ਪ੍ਰਾਈਮ ਮਿਨਿਸਟਰ ਕਰਾਈ ਜਾਂਦੇ ਨੇ, ਫਿਰ ਜਾਂਦੇ ਨੇ, ਜੱਜਾਂ ਨੇ ਫਾਰਗ ਕੀਤੇ ਪ੍ਰਾਈਮ ਮਿਨਿਸਟਰ, ਸੁਪਰੀਮ ਕੋਰਟ ਨੇ। ਤੇ ਉਹ ਜਦੋਂ ਇਸ ਕਰਕੇ ਜਿਹੜੇ ਫਿਰ ਏਜੰਡੇ ਤੇ ਨਹੀਂ ਆਉਂਦੇ, ਉਹ ਫਿਰ ਜ਼ਾਹਰ ਉਹਨਾਂ ਦੀ ਵੀ ਗਰਦਨ ਮਰੋੜੀ ਜਾਂਦੀ ਹੈ। ਲੇਕਿਨ ਇਹ ਰਾਣਾ ਸਾਹਿਬ, ਤੁਸੀਂ ਮੈਨੂੰ ਇਹ ਦੱਸੋ ਕਿ ਮਾਜ਼ੀ 'ਚ ਵੀ ਇਸ ਤਰ੍ਹਾਂ ਜੱਜਾਂ ਨਾਲ ਹੁੰਦਾ ਰਿਹਾ? ਜੱਜਾਂ 'ਚ ਹੁੰਦਾ ਤੇ ਰਿਹਾ, ਹਰ ਦੌਰ 'ਚ ਹੀ, ਸ਼ੁਰੂ ਤੋਂ ਹੀ ਹੁੰਦਾ ਰਿਹਾ, ਕਾਰਵਾਈਆਂ ਹੁੰਦੀਆਂ ਰਹੀਆਂ, ਲੜਦੇ ਰਹੇ। ਇਹ ਤੇ ਕਿੱਸਾ ਉਹਨੇ ਮੌਲਵੀ ਤਮੀਜ਼ੁੱਦੀਨ ਵਾਲੀ ਪਟੀਸ਼ਨ ਤੋਂ ਸ਼ੁਰੂ ਹੋ ਗਿਆ ਸੀ, ਨਜ਼ਰੀਏ ਜ਼ਰੂਰਤ। ਉਹ ਫਿਰ ਜਸਟਿਸ ਮੁਨੀਰ ਭੁੱਟੋ ਜੀ ਦੌਰ 'ਚ ਆ ਕੇ ਉਹਨੇ ਰਿਜ਼ਾਈਨ ਕੀਤਾ,
ਪਹਿਲੇ ਅਯੂਬ ਦਾ ਆਇਆ, ਫਿਰ ਯਾਹੀਆ ਦਾ PCU ਆਇਆ, ਸਾਰੇ ਮਿਲਟਰੀ ਨੂੰ ਜਿਹੜੇ ਨਾ ਉਹ ਇੰਡੋਰਸ ਕਰਦੇ ਰਹੇ। ਫਿਰ ਭੁੱਟੋ ਦੇ ਦੌਰੇ 'ਚ ਆ ਕੇ ਕੁਝ ਹੋਇਆ, ਭੁੱਟੋ ਦੇ ਦੌਰੇ 'ਚ ਹੋਰ ਜਿਹੜੇ ਮਾਰਸ਼ਲ ਵਾਲੇ ਸਨ ਉਹਨਾਂ 'ਤੇ ਪ੍ਰੈਸ਼ਰ ਆ ਗਿਆ। ਬਾਹਰ 'ਤੇ ਸਾਰਾ ਚੱਲਦਾ ਰਿਹਾ, ਉਹਨਾਂ 'ਚ ਮੁਖਤਲਿਫ ਕੇਸਿਸ ਬਣਦੇ ਰਹੇ, ਕੱਢਦੇ ਰਹੇ। ਪਹਿਲੇ ਤਾਂ ਕੱਢ ਦਿੰਦੇ ਇੰਝ ਹੀ ਜਾਓ ਜੀ ਤੁਸੀਂ, ਫਿਰ ਯਾਹੀਆ ਦੇ ਦੌਰ 'ਚੋਂ ਸ਼ੁਰੂ ਹੋਇਆ ਕੰਮ, ਐਲੀਗੇਸ਼ਨ ਲਾ ਕੇ ਅਤੇ ਇਹ ਉਹ ਟੈਂਪਲੇਟ ਬਣਿਆ ਉਸ ਦੌਰ 'ਚ। ਫਿਰ ਜ਼ਿਆ ਨੇ ਵੀ ਬੜਾ ਇਸਤੇਮਾਲ ਕੀਤਾ ਇਹਨੂੰ। ਜ਼ਿਆ ਤੌਰ 'ਤੇ ਕਹਿੰਦੇ ਜਸਟਿਸ ਸਫਦਰ ਸ਼ਾਹ ਦੇ ਖਿਲਾਫ ਵੀ ਉਹਨਾਂ ਦੀ ਡਿਗਰੀ ਜਾਲੀ ਕਰਾ ਦਿੱਤੀ ਗਈ, ਕਿਸੇ ਨੂੰ ਮੱਝ ਚੋਰੀ ਦਾ ਕਿੱਸਾ ਕਰ ਦਿੱਤਾ, ਕੋਈ ਡਿਗਰੀ ਚੋਰੀ ਹੋ ਗਈ, ਇਸ ਤਰ੍ਹਾਂ ਕੇਸ ਕਰਕੇ ਅਤੇ ਉਹ ਕਰਦੇ ਰਹੇ ਨੇ ਹਮੇਸ਼ਾ ਤੋਂ। ਬਹਰਹਾਲ ਇਹ ਇੰਸਟੀਟਿਊਸ਼ਨ ਸਭ ਤੋਂ ਮੁਕੱਦਸ ਇੰਸਟੀਟਿਊਸ਼ਨ ਹੁੰਦਾ ਕਿਸੇ ਵੀ ਰਿਆਸਤ ਦਾ। ਲੋਕ ਵੇਖਦੇ ਨੇ ਉੱਧਰ ਉਹੀ ਜਿਹੜਾ ਆਪਸ ਡਿਵਾਈਡ ਹੋਵੇ, ਉੱਥੇ ਉਹਨਾਂ ਦੇ ਉੱਤੇ ਇਲਜ਼ਾਮ ਇਸ ਤਰ੍ਹਾਂ ਦੇ ਲੱਗਦੇ ਹੋਣ, ਉਹਦੀ ਕੀ ਇੱਜ਼ਤ ਰਹਿ ਜਾਣੀ ਆਮ ਬੰਦਿਆਂ ਦੀ ਨਜ਼ਰ 'ਚ ਜਿਨ੍ਹਾਂ ਨੇ ਇਨਸਾਫ ਮੰਗਣਾ। ਉਹ ਇਨਸਾਫ ਨਹੀਂ ਦੇਣਗੇ, ਉਹ ਕਹਿਣਗੇ ਯਾਰ ਆਪਸ 'ਚ ਕਰਪਟ ਨੇ, ਅਤੇ ਉਹ ਕਿੱਥੇ ਜਾਣਗੇ? ਫਿਰ ਮੌਲਵੀਆਂ ਕੋਲ ਜਾਣਗੇ, ਕੋਈ ਜਿਰਗੇ ਕਰਨਗੇ, ਪੰਚਾਇਤਾਂ ਕਰਨਗੇ, ਆਪਣੇ ਫੈਸਲੇ ਆਪ ਕਰਨਗੇ। ਇੰਝ ਹੀ ਹੋਏਗਾ ਜੀ ਸਾਹਿਬ, ਫਿਰ ਇਸ ਤਰ੍ਹਾਂ ਹੀ ਹੋਏਗਾ, ਇਸ ਤਰ੍ਹਾਂ। ਹਾਂ, ਤੇ ਜਾਲੀ ਡਿਗਰੀ ਤੋਂ ਮੈਨੂੰ ਯਾਦ ਆਇਆ ਕਿ ਮੁਸ਼ਰਫ ਦੌਰ 'ਚ ਨਾ ਇੱਕ ਫੌਜੀ ਅਫਸਰ ਸੀ, ਉਹ ਹਕੂਮਤੀ ਉਮੀਦਵਾਰ ਦੇ ਖਿਲਾਫ ਨਾ ਜ਼ਿਲ੍ਹਾ ਲਾਜ਼ਮ ਦਾ ਇਲੈਕਸ਼ਨ ਲੜ ਰਿਹਾ ਸੀ, ਅਟਕ ਵਾਲੀ ਸਾਈਡ 'ਤੇ। ਇੰਨਾ ਮੈਨੂੰ ਯਾਦ ਅਟਕ ਸੀ ਜਾਂ ਕੋਈ ਹੋਰ ਜਗ੍ਹਾ ਇੱਧਰ ਦੇ ਹੀ ਹੋਣੇ। ਅੱਛਾ, ਤੇ ਉਹ ਹੈ ਵੀ ਜਰਨੈਲ, ਲੈਫਟੀਨੈਂਟ ਜਨਰਲ ਰਿਟਾਇਰ ਸੀ। ਅੱਛਾ ਅੱਛਾ, ਉਹਦੀ ਡਿਗਰੀ ਜਾਲੀ ਕੋਰਟ ਨੇ ਕਰਾਰ ਦੇ ਦਿੱਤੀ ਸੀ, ਲੇਕਿਨ ਜਿਉਂ ਹੀ ਇਲੈਕਸ਼ਨ ਹੋਇਆ ਉਸ ਤੋਂ ਬਾਅਦ ਉਹ ਡਿਗਰੀ ਦਾ ਮਾਮਲਾ ਖਤਮ। ਉਹ ਮੁਸ਼ਰਫ ਦੇਖੋ ਨਾ, ਮੁਸ਼ਰਫ ਨੇ ਮੌਲਵੀਆਂ ਦੀਆਂ ਕਹਿੰਦੇ ਮਦਰਸੇ ਦੀ ਨਾ ਗ੍ਰੈਜੂਏਸ਼ਨ ਅਸੀਂ ਮੰਨੀ ਨਹੀਂ, ਹੈ ਨਾ। ਉਹ ਉਹਨਾਂ ਨੂੰ MA ਨੂੰ ਲਟਕਾ ਕੇ ਰੱਖਿਆ ਉਹਨੇ ਬੜਾ ਅਰਸਾ ਕਿ ਜੀ ਮਦਰਸੇ ਦੀ ਡਿਗਰੀਆਂ ਨਹੀਂ ਹੈ, ਇਹ BA ਜਿਹੜਾ ਗ੍ਰੈਜੂਏਸ਼ਨ ਵਾਲਾ ਇਲੈਕਸ਼ਨ ਲੜੇਗਾ ਅਤੇ ਇਹ ਹੋਏਗਾ। ਇਹ ਹੀਲੇ ਬਹਾਨੇ ਹੀ ਹੁੰਦੇ ਨੇ ਤਾਕਤਵਰਾਂ ਦੇ ਜੀ, ਇਸ ਸ਼ਰਾਫੀਆ ਦੇ। ਅਤੇ ਬਹਰਹਾਲ ਹੈ ਅਤੇ ਜੁਡੀਸ਼ਰੀ ਦਾ ਚੱਲ ਰਿਹਾ, ਅਤੇ ਇਹਦਾ ਕੋਈ PTI 'ਤੇ ਵੀ ਫਰਕ ਪੈਣਾ ਕੋਈ ਜਹਾਂਗੀਰੀ ਸਾਹਿਬ ਦੇ ਜਾਣ ਦਾ ਕਿ ਨਹੀਂ? ਨਹੀਂ, PTI 'ਤੇ ਜ਼ਾਹਰ ਅਲਟੀਮੇਟਲੀ ਰਾਣਾ ਸਾਹਿਬ PTI 'ਤੇ ਤਾਂ ਵੈਸੇ ਫਰਕ ਪੈ ਚੁੱਕਿਆ 27ਵੀਂ ਤਰਮੀਮ ਤੋਂ ਬਾਅਦ। ਉਹਨਾਂ ਨੂੰ ਕੋਈ ਹੁਣ ਉਮੀਦ ਨਹੀਂ ਹੈ ਜੁਡੀਸ਼ਰੀ ਤੋਂ। ਅਤੇ ਇਹ ਜਹਾਂਗੀਰੀ ਸਾਹਿਬ ਉਹ ਇਸਲਾਮਾਬਾਦ ਦੇ 4-5 ਜੱਜਾਂ ਤੋਂ, ਜਿਹਨਾਂ ਨੂੰ ਤੁਹਾਨੂੰ ਪਤਾ ਨਾ, ਜਿਹਨਾਂ ਨੇ ਲੈਟਰ ਲਿਖਿਆ ਸੀ ਕਿ ਸਾਨੂੰ ਏਜੰਸੀਆਂ ਨੇ ਤੰਗ ਕੀਤਾ। ਅੱਛਾ, ਉਹ ਵਾਲੇ ਨੇ। ਹਾਂ, ਤਾਰਕ ਜਹਾਂਗੀਰੀ ਸਾਹਿਬ ਵੀ ਉਹਨਾਂ ਸ਼ਾਮਲ ਸੀ। ਅਤੇ ਦੂਸਰਾ ਇਹ ਕਿ ਤਾਰਕ ਜਹਾਂਗੀਰੀ ਸਾਹਿਬ ਵੀ ਉਹ ਸੀ, ਇਹਨਾਂ ਦੇ ਘਰ ਦੇ ਵਿੱਚੋਂ ਕੈਮਰੇ ਬਰਾਮਦ ਹੋਏ ਸੀ। ਅੱਛਾ। ਅਤੇ ਉਹਨਾਂ ਨੂੰ ਉਹਦਾ ਜਵਾਬ ਪਤਾ ਕੀ ਦਿੱਤਾ ਗਿਆ ਸੀ ਕਿਸੇ ਹਾਈਐਸਟ ਲੈਵਲ ਤੋਂ, ਕਿ ਨਹੀਂ ਅਸੀਂ ਲਾਏ, ਪਹਿਲਾਂ ਦੇ ਲੱਗੇ ਆ, ਅਸੀਂ ਤੁਹਾਡੇ ਦੌਰ 'ਚ ਨਹੀਂ ਲਾਏ, ਜਾਂ ਕੋਈ ਹੋਰ ਲਾ ਗਿਆ। ਅੱਛਾ, ਹੋਰ ਕੋਈ ਬਾਹਰੋਂ ਆ ਕੇ CIA ਲਾ ਗਈ? ਪਹਿਲਾਂ ਦੇ ਲੱਗੇ, ਪਹਿਲਾਂ MI6 ਲਾ ਗਈ, ਤੁਹਾਡੇ ਲਈ ਨਹੀਂ ਲਾਏ, ਰਾਹ ਲਾ ਕੇ ਚਲੇਗੀ, ਤੁਹਾਨੂੰ ਪਤਾ ਹੀ ਨਹੀਂ ਚੱਲਿਆ ਹੈ। ਦੇਖੋ, ਇਹਦਾ ਇਸ ਤਰ੍ਹਾਂ ਦਾ ਕਿੱਸਾ ਮੈਨੂੰ ਯਾਦ ਆ ਕਿ ਕੋਇਟੇ ਗਏ ਸਨ ਨਾ, ਉਹ ਖੁਸ਼ਹਾਲ ਖਾਨ ਕਾਕੜ, ਉਹ ਉਸਮਾਨ ਕਾਕੜ ਦਾ ਪੁੱਤਰ, ਉਹਦਾ ਕੇਸ ਉਹਨੇ 45 ਫਾਰਮ ਅਤੇ 47 ਉਹਨਾਂ ਦੀ ਗਿਣਤੀ ਵੀ ਹੋ ਗਈ, ਉਹਦੇ 'ਚ ਡਿਕਲੇਅਰ ਵੀ ਹੋ ਗਿਆ, ਲੇਕਿਨ ਉਹਦਾ ਫੈਸਲਾ ਫਿਰ ਹੋ ਗਿਆ। ਉਹ ਹੁਣ ਜੱਜ ਉਹਨੂੰ ਕਹਿੰਦਾ ਹੈ ਕਿ ਯਾਰ ਤੂੰ ਨਾਲ ਨਵਾਂ ਇਲੈਕਸ਼ਨ ਕਰਾ ਲਿਆ ਆਪਣੇ ਹਲਕੇ 'ਚ, ਇੱਥੇ ਹੁਣ ਕੇਸ ਰੁਕਿਆ ਹੋਇਆ। ਅੱਛਾ, ਹਾਂ ਨਹੀਂ, ਉਹ ਫੈਸਲਾ ਹੋਣਾ ਨਹੀਂ। ਅਤੇ ਫਿਰ ਇੱਥੇ ਇਸਲਾਮਾਬਾਦ ਦੇ 3 ਹਲਕੇ ਨਿਕਲ ਆਉਂਦੇ, ਅਤੇ ਫਿਰ ਨਹੀਂ, ਫਿਰ ਤਾਂ ਤੁਹਾਨੂੰ ਪਤਾ ਇੱਕ ਸੈੱਟ ਹੋ ਜਾਣੀ ਸੀ ਨਾ। ਉਹ ਜਹਾਂਗੀਰੀ ਸਾਹਿਬ ਨੇ ਸਭ ਤੋਂ ਪਹਿਲਾਂ ਇਸ ਕੰਮ ਨੂੰ ਸ਼ੇਕ ਕੀਤਾ ਸੀ, ਕਿਉਂਕਿ ਸਭ ਤੋਂ ਪਹਿਲਾਂ ਇਸਲਾਮਾਬਾਦ ਤੋਂ ਕੰਮ ਸ਼ੁਰੂ ਹੋਇਆ। ਹਾਂ, ਕਿ ਜਦੋਂ ਇਹਨਾਂ ਨੇ ਕਿਹਾ ਫਰਾਂਸਿਕ ਤੇ ਉਹ ਤੋਂ ਕਰਾਵਾਂਗੇ, ਅਤੇ ਉਸ ਤੋਂ ਬਾਅਦ ਜਿਹੜੀਆਂ ਨਾ ਹੱਥ ਪੈਰ ਫੁੱਲ ਗਏ। ਬਹਰਹਾਲ ਦੇਖੋ, ਮੇਰਾ ਖਿਆਲ ਹੈ ਜਿਹੜੇ ਨੇ 45 ਅਤੇ 47 ਖੁੱਲ੍ਹਣਗੇ ਕੇਸ। ਇਹ ਜਦੋਂ ਹਕੂਮਤ ਦੇ 3-3.5 ਸਾਲ ਹੋਏ ਨਾ, ਫਿਰ ਕੁਝ ਕਰਨਗੇ, ਫਿਰ ਵੇਖਣਗੇ ਕਿਹਨੂੰ ਜ਼ਿਆਦਾ ਡੀਲੈਜੀਟੀਮਾਈਜ਼ ਕਰਨਾ, ਪੀਪਲਸ ਪਾਰਟੀ ਨੂੰ ਕਰਨਾ ਜਾਂ PM। ਉਹ ਮੁਸਲਿਮ ਲੀਗ ਨਹੀਂ ਹੋਣਾ, ਹੋਰ ਕਿੰਨੇ ਹੋਣਾ। ਉਹ ਫਿਰ ਬੜਾ ਪ੍ਰੈਸ਼ਰ ਆਉਣਾ ਫਿਰ ਇਹਨਾਂ ਦੇ ਉੱਤੇ। ਹਾਂ, ਤੁਸੀਂ ਸਿਆਣੇ ਬਣੇ ਬੰਦੇ ਹੋ, ਐਂਡ ਤੇ ਖਬਰ ਦੇ ਜਾਂਦੇ ਹੋ। ਤੇ 3.5 ਸਾਲ ਬਾਅਦ ਫਿਰ ਜਿਹੜਾ ਨਵੇਂ ਇਲੈਕਸ਼ਨ ਪਹਿਲਾਂ ਨਾ ਜ਼ਰਾ ਇਹਨਾਂ ਨੂੰ ਪ੍ਰੈਸ਼ਰ ਵਿੱਚ ਲਿਆਉਣਗੇ, ਕਿਹਨੂੰ ਲਿਆਉਣਾ, ਕੀ ਨਵੀਂ ਡੀਲ ਹੋਣੀ, ਕੀ ਸਾਰਾ ਸਾਰੇ ਮਾਮਲਾ ਫਿਰ ਹੋਣਗੇ, ਕਿਉਂਕਿ ਉਹਨਾਂ ਦੇ ਫੈਸਲੇ ਵੀ ਨਹੀਂ ਹੋ ਰਹੇ। ਇਹ ਗੱਲ ਤੁਹਾਡੀ ਠੀਕ ਹੈ। ਉਸ ਵਕਤ ਨਾ ਫਿਰ ਇਮੇਜ ਰਿਸਟੋਰ ਹੋਏਗਾ ਜਸਟਿਸ ਤਾਰਿਕ ਜਹਾਂਗੀਰੀ ਦਾ। ਫਿਰ ਇਹ TV 'ਤੇ ਆ ਕੇ ਇੰਟਰਵਿਊ ਦੇਗਾ, ਮਤੀ ਨੂੰ ਦੇਗਾ, ਫਿਰ ਸਾਰੇ ਨੂੰ ਹੈ, ਫਿਰ ਗੱਲਾਂ ਖੁੱਲਣਗੀਆਂ ਫਿਰ। ਹਾਂ, ਉਹ ਤਾਂ ਸ਼ੌਕਤ ਜੀ ਸਦੀਕੀ ਸਾਹਿਬ ਵੀ ਤੁਹਾਨੂੰ ਪਤਾ ਨਾ, ਆਪਣੀ ਉਹ ਸਾਰੀ ਰਿਟਾਇਰਮੈਂਟ ਬੈਨੀਫਿਟ ਵੀ ਲੈ ਗਏ। ਬਿਲਕੁਲ, ਉਹਨਾਂ ਨੂੰ NIRC ਕਮਿਸ਼ਨ, ਜਿਹੜਾ ਇੰਡਸਟਰੀਅਲ ਕਮਿਸ਼ਨ ਹੈ, ਨੈਸ਼ਨਲ ਇੰਡਸਟਰੀਅਲ ਰਿਲੇਸ਼ਨਸ ਕਮਿਸ਼ਨ, NIRC, ਉਹਦਾ ਹੈਡ ਵੀ ਲਾਤਾ ਸੀ ਉਹਨਾਂ ਨੇ। ਮੈਨੂੰ ਬਿਲਕੁਲ ਰਿਜ਼ਾਈਨ ਕੀਤਾ। ਹਾਂ, ਤੇ ਇਹ ਦੇਖੋ, ਤਾਕਤ 'ਚ ਰਹੋ ਨਾ ਤੁਸੀਂ, ਨਿਜ਼ਾਮ ਦਾ ਹਿੱਸਾ ਰਹੋ। ਇੱਕ ਬੇਸ਼ੱਕ ਥੱਲੇ ਲੱਗ ਜਾਵੋ, ਵਾਰੀ ਫਿਰ ਆ ਜਾਂਦੀ ਤੁਹਾਡੀ ਹੈ। ਅਸੀਂ ਤੇ ਚੋਈ ਸਾਹਿਬ ਨਾ 3 'ਚ, ਨਾ 13 'ਚ, ਨਾ 19 'ਚ, ਨਾ 20 'ਚ, ਨਾ ਉੱਤੇ ਨਾ ਥੱਲੇ। ਸਾਡੀ ਕੀ ਜ਼ਿੰਦਗੀ ਚੋਈ ਸਾਹਿਬ ਜੀ, ਜੀ ਸਾਡੀ ਤੇ ਵਾਰੀ ਉਹਨਾਂ ਦਾ ਰਾਣਾ ਸਾਹਿਬ ਕੋਈ ਚਾਂਸ ਨਹੀਂ ਹੈ, ਕੋਈ ਕਿਸੇ ਦੂਰ ਦਾ ਹੀ ਹੋਏਗਾ। ਹਾਂ, ਕੋਈ ਚਾਂਸ ਨਹੀਂ, ਬਸ ਫਿਰ ਸੁੱਕੀਆਂ
ਰੋਟੀਆਂ ਹੀ ਖਾਈਏ, ਹੋਰ ਕੀ ਕਰੀਏ। ਬਸ ਫਿਰ ਰੋਟੀਆਂ ਛੋਟੀਆਂ ਹਾਂ, ਰੋਟੀਆਂ ਹੀ ਖਾਈਏ। ਜ਼ਿੰਦਗੀ ਦਾ ਮਕਸਦ ਕਰ ਲਈਏ। ਇਹ ਤੇ ਗਰਮੀ ਜਿਹੜੀ ਹੈ ਜਦੋਂ ਤੱਕ ਨਹੀਂ ਆਉਂਦੀ, ਤੇ ਸਰਦੀਆਂ 'ਚ ਖਰਚੇ ਵੀ ਬੜੇ ਵੱਧ ਜਾਂਦੇ, ਤੁਹਾਨੂੰ ਪਤਾ। ਡਰਾਈ ਫਰੂਟ ਦੇ ਵੀ ਲੋਕਾਂ ਦੇ, ਮੂੰਗਫਲੀ ਬੜੀ ਮਹਿੰਗੀ ਹੋ ਗਈ। ਚਲੋ ਉਹਦਾ ਸਸਤਾ ਹੋਇਆ ਸੁਣਿਆ, ਲੇਕਿਨ ਫਿਰ ਵੀ ਗਰੀਬਾਂ ਦੀ ਤੇ ਪਹੁੰਚ ਤੋਂ ਬਾਹਰ ਹੈ। ਆਲੂ ਗੋਭੀ ਖਾ ਲੈਂਦੇ ਫਿਰ, ਇਹੀ ਹੈ। ਅਤੇ ਪਰਾਠੇ ਬਣਵਾਉਂਦੇ ਆਲੂ ਗੋਭੀ ਦੇ ਮੂਲੀਆਂ ਦੇ। ਲਓ ਜੀ, ਫਿਰ ਜੀ ਰੱਬ ਰਾਖਾ, ਮਿਲਾਂਗੇ ਅਗਲੇ ਹਫ਼ਤੇ ਨੂੰ ਪੰਜਾਬੀ ਬ੍ਰਾਂਚ ਦੇ ਨਾਲ। ਹਾਜ਼ਰ ਰਹੋ ਅਤੇ ਖੁਸ਼ ਰਹੋ, ਰੱਬ ਰੱਖ।